ਬੰਬਾ ਰੇਲ ਦਾ ਬਣਿਆ ਕਿ ਡਾਡੀ ਮੌਜ ਦਾ ਬਣਿਆ। ਦੋਸਤੋ ਇਹ ਜਿਹੜਾ ਗੀਤ ਹਾ ਇਹ ਸੱਚਮੁੱਚ ਉਹ ਮਜ਼ਾਕ ਉਹ ਸਿੱਠਣੀਆਂ ਜਿਹੜੀਆਂ ਸਾਡੇ ਪੁਰਾਣੇ ਵੇਲੇ ਦੇ ਵਿੱਚ ਵਿਆਹ ਦੇ ਵਿੱਚ ਜੀਜੇ ਗੀ ਖਾਸ ਕਰੀਏ ਚੰਗੀ ਮਾਲਿਸ਼ ਹੁੰਦੀ ਸੀ। ਪਰ ਅੱਜ ਬੰਬਾ ਰੇਲ ਦਾ ਤੇ ਨਹੀਂ, ਪਰ ਰੇਲਾਂ ਦਾ ਵੱਡਾ ਪੁਲ ਜਿਹੜਾ ਉਹ ਰਿਆਸੀ 'ਚ ਬਣਿਆ। ਪੂਰੇ ਵਿਸ਼ਵ ਦਾ ਵੱਡਾ ਪੁਲ ਜਿਹੜਾ ਏਸ਼ੀਆ ਦਾ ਉਹ ਸਾਡੀ ਰਿਆਸੀ 'ਚ ਬਣਿਆ ਤੇ ਰਿਆਸੀ ਵਾਲੇ ਖੁਸ਼ ਹੋਏ ਦਿਨ ਤੇ ਤਾਂ ਕਿ ਸਿੱਠਣੀਆਂ ਚਲਾ ਕਰਦੀਆਂ। ਅੱਜ ਕਈ ਜੀਜਿਆਂ ਦਾ ਨੰਬਰ ਲੱਗੇ ਦਾ, ਕਈ ਦੇਰਿਆਂ ਦਾ ਵੀ ਨੰਬਰ ਲੱਗੇ ਦਾ। ਨਾਰਾ ਬੈਠਦੀਆਂ ਇੰਦੇ ਕਨੇ ਗੱਲ ਕੱਥ ਕਰਨੇ ਆ ਤੇ ਇੰਦੇ ਮਨ ਦੀ ਗੱਲ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰयास ਕਰਨਾ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਦਰਸ਼ਨਾ ਦੇਵੀ ਹੈ। ਦਰਸ਼ਨਾ ਜੀ, ਉਹ ਪੁਰਾਣਾ ਵੇਲਾ ਜੀ ਆਖਦੇ ਵਿੱਚ ਜਿਹੜਾ ਵਿਆਹ ਹੋਣਾ ਬੜਾ ਚਾਅ ਹੁੰਦਾ ਹਾ। ਜਿੱਲੇ ਕੁੜੀ ਦਫੇਰਾ ਆਉਂਦੀ ਸੀ ਘਰ ਜੀ ਜੀ ਤੇ ਜੀਜੇ ਵਾਸਤੇ ਪਹਿਲੇ ਕਿ ਤਿਆਰੀਆਂ ਹੋਈ ਹੁੰਦੀਆਂ। ਕੀ ਤਿਆਰੀਆਂ ਕਰਦੀਆਂ ਹਾਂ ਸਾਲੀਆਂ ਜੀਜੇ ਦੇ ਸਵਾਗਤ ਵਾਸਤੇ? ਤਿਆਰੀਆਂ ਤੇ ਬੜੀਆਂ ਜ਼ਿਆਦਾ ਚਲਦੀਆਂ ਉਹਲੇ, ਮਜ਼ਾਕ ਵੀ ਬੜਾ ਜ਼ਿਆਦਾ ਹੁੰਦਾ ਤੇ ਸਬਜ਼ੀਆਂ ਅਲੱਗ-ਅਲੱਗ ਬਣਾਉਣੀਆਂ। ਕਈ ਵਾਰੀ ਪਕੌੜੇ ਬਣਾਈ ਲੈਣੇ ਬੂਟੀ ਵਾਲੇ ਵੀ ਬਣਾ ਜੀ ਜੀ ਹਾਂ। ਤੇ ਮਜ਼ਾਕ ਤੇ ਠੀਕ ਚੱਲਦਾ ਉਸ ਟਾਈਮ। ਇੱਕ ਸੁਣਦੇ ਵੀ ਖੱਟ ਬੁਣਦੇ ਹੈ ਜੀਜੇ ਦੇ ਸਵਾਗਤ ਵਾਸਤੇ ਪਹਿਲੇ ਗਏ ਤੇ ਉਸ ਖੱਟ ਪਰ ਜੀਜੇ ਨੇ ਜੀਆਂ ਬਾਉਣਾ ਤੇ ਇਆਂ ਲੱਤਾਂ ਉਹ ਬਗੈਰ ਬੁੰਨੇ ਖੱਟ ਬਣਾਈ ਦੀ ਹੁੰਦੀ, ਖਾਲੀ ਮੰਜੇ ਉੱਪਰ ਚਾਦਰ ਪਾਣੀ ਔਰ ਬਿਠਾਣੇ ਉੱਥੇ ਸਵਾਗਤ ਵਾਸਤੇ, ਮਜ਼ਾਕ ਕਰਨਾ ਬਗੈਰ ਬੂਟੀ ਹੈ ਜੀਜਾ ਔਰ ਪੁੱਠੇ ਜੀ ਜੀ। ਪਰ ਇੱਕ ਜੀਜਾ ਸਾਡੇ ਡੋਗਰਿਆਂ ਦਾ ਐਸਾ ਵੀ ਹੈ ਉਹ ਖੰਦਕ ਬੂਟੀ ਉਹ ਹੈ ਪਤਾ ਤੁਹਾਨੂੰ? ਹਾਂਜੀ ਕੌਣ ਭਲਾ? ਬੋਲੇ ਸ਼ੰਕਰ। ਬੋਲੇ ਸ਼ੰਕਰ ਸਾਡੇ ਦਾਮਾਦ ਨੇ ਡੋਗਰੇ ਦੇ ਜੀ ਜੀ। ਤੇ ਉਹਦੇ ਕੋਲ ਆ ਕੇ ਬੂਟੀ ਸਿੱਖੀ। ਤੁਸੀਂ ਵੀ ਬੂਟੀ ਬਾਕੀ ਚੀਜ਼ਾਂ ਨਹੀਂ ਪਾ ਦੇ, ਪਰ ਜਿਹੜੇ ਬਾਕੀ ਚੀਜ਼ਾਂ ਹੀ ਬੂਟੀ ਸਿਖਾਏ ਉਹਦੇ ਫਿਰ ਘਰ ਜੀਆ ਫਰੂਟੀ ਤੁਪਦੇ। ਹਾਂ ਉਹ ਤੇ ਹੈ, ਅੱਜ ਕੱਲ ਦਾ ਫੈਸ਼ਨ ਹੀ ਬਣੇਦਾ। ਉਹ ਫੈਸ਼ਨ ਤੇ ਬਣਦਾ। ਇੱਕ ਗੱਲ ਖਾਸ ਕਰੀਏ ਜੀ, ਉਹ ਵੇਲਾ ਜਿਹੜਾ ਤੁਹਾਡਾ ਹਾ ਉਸ ਟਾਈਮ ਜੀਜੇ ਕਦੇ ਵੀ ਗੁੱਸਾ ਨਹੀਂ ਕਰਦੇ, ਰੋਹ ਨਹੀਂ ਕਰਦੇ। ਮਾਂ ਦਾ ਡੂਨਾ ਮਨਸਾਣਾ ਤੇ ਤਾਂ ਮੌਜੂ ਜਾਂ ਸੂਈ ਕਨੇ ਤਰੁੰਬੀ ਉੜਦੇ ਤਾਂ ਮੌਜੂ, ਪਰ ਕੋਈ ਸੀ ਨਹੀਂ ਕਰਦਾ। ਹਾਂਜੀ ਅੱਜ ਦੇ ਜੀਜੇ ਖੰਦੇ ਨੇ ਪੀਜੇ ਜੀ ਤੇ ਕਿਹਾ ਜਲੇ ਜੀਜੇ ਉਹ ਕੰਮ ਮਜ਼ਾਕ ਸਹੀ ਸਕਦੇ ਨਹੀਂ। ਅੱਜ ਤੇ ਕੋਈ ਨਹੀਂ ਐਸਾ ਮਜ਼ਾਕ ਵਗੈਰਾ ਨਾ ਕਰਦੇ ਨਾ ਸਹਿੰਦੇ ਹੋ। ਅੱਜ ਤੇ ਕਰਦਾ ਵੀ ਨਹੀਂ ਹੈ ਕੋਈ ਮਜ਼ਾਕ, ਤੇ ਜੇ ਕਰੀ ਵੀ ਹੋੜੇ ਤੇ ਇੰਨਾ ਸਹਿਣ ਕਰਨ ਵਾਸਤੇ ਉਹਨੇ ਸ਼ਕਤੀ ਨਹੀਂ ਹੈ। ਸ਼ਕਤੀ ਨਹੀਂ। ਹਾਂਜੀ। ਇੱਕ ਚੀਜ਼ ਹੋਰ ਹੈ ਖਾਸ ਕਰੀਏ ਪੁਰਾਣਾ ਵੇਲਾ ਅਸੀਂ ਦੇਖਦੇ ਪਏ ਨਾਰਾਂ ਜਿਹੜੀਆਂ ਬਰਾਤੀ ਨਹੀਂ ਜਾਂਦੀਆਂ। ਅੱਜ ਕੱਲ ਦੇ ਉਹ ਮਰਿਆਦਾएं ਰਹੀ ਜਿਹੜੇ ਸਾਡੇ ਭਗਵਾਨ ਰਾਮ ਨੇ ਪੁਰਸ਼ੋਤਮ ਨੇ ਅਸੀਂ ਸਿਖਾਈ ਦੀ। ਅੱਜ ਕੱਲ ਦੇ ਸਭ ਤੋਂ ਅੱਗੇ ਪਹਿਲੇ ਨਾਰਾ ਜਾਂਦੀਆਂ ਨੱਚਣੇ ਵਾਸਤੇ, ਔਰ ਜਿਹੜੇ ਮਰਦ ਜੈਂਟਸ ਹੋਣ ਉਹ ਸਭ ਤੋਂ ਪਿੱਛੇ ਹੁੰਦੇ। ਉਹਨੇ ਝੁੰਡਰ ਕੱਢਣੇ ਪਾਉਂਦਾ ਮੂੰਹ ਛਪਾਲ ਦੇ। ਹਾਂ ਅੱਜ ਕੱਲ ਯੁੱਗ ਹੈ, ਕਲ ਯੁੱਗ ਵਿੱਚ ਐਸਾ ਦੱਸਿਆ ਰਮਾਇਣ ਵਿੱਚ। ਅੱਜ ਅਸ ਆਪਣੇ ਪਹਿਨਾਵੇ ਪਰ ਗੱਲ ਕਰਚੇ ਜੀ ਤੇ ਜਿਹੜੇ ਬਰਾਤੀ ਨਾਰਾਂ ਜਾਂਦੀਆਂ ਸਰਦੀ ਦੇ ਦਿਹਾੜੇ ਹੋਣ ਤੇ ਸ਼ਾਲ ਭਾਵੇਂ 30,000 ਰੁਪਏ ਦਾ ਲੈਦਾ ਉੱਪਰ ਬਾਈਂ ਪਰ ਟੰਗੀਆਂ ਸੁੱਟਣਾ, ਉੱਪਰ ਨਹੀਂ ਲੈਣਾ। ਸਲੀਵਲੈਸ ਜਿਹੜੇ ਉਹ ਪਾਣੇ ਬਲਾਉਜ਼ ਤੇ ਸਾੜੀਆਂ ਪਾਈ ਜਾਂਦੇ। ਉਲੇ ਦੰਦੇ ਕਨੇ ਦੰਦ ਬੰਦੇ ਦੇ ਵੱਜਾ ਦੇ ਹੁੰਦੇ, ਦੋਰੀ ਜੈਕਟਾਂ ਪਾਈ ਦਿੰਦੇ। ਉਲੇ ਜਨਾਨੀ ਚ ਉਹ ਕਿੱਥੋਂ ਸ਼ਕਤੀ ਆਉਂਦੀ ਹੈ ਜਿਹੜੀ ਠੰਡ ਜਿਹੜੀ ਨੱਠੀ ਜਾਂਦੀ। ਇਹ ਅੱਜ ਕੱਲ ਦਾ ਕਲਚਰ ਬਣੀਏ ਦਾ, ਫੈਸ਼ਨ ਬਣੀਏ ਦਾ, ਕਿਉਂਕਿ ਠੰਡ ਹੀ ਸਹਿਣ ਕਰ ਸਕਦੀ ਹੈ, ਲੇਕਿਨ ਫੈਸ਼ਨ ਜਿਹੜਾ ਉਹ ਪੂਰਾ ਹੋਣਾ ਚਾਹੀਦਾ। ਪਰ ਜਿਹੜਾ ਸ਼ਾਲ ਮਹਿੰਗਾ ਲੈਦਾ ਹੁੰਦਾ ਉਹ ਬਾਈਂ ਪਰ ਕੀ ਠਗਦੇ, ਇੰਨਾ ਦੀ ਜਗ੍ਹਾ ਮੱਥੀ ਠੰਡ ਲੱਗਦੀ। ਨਹੀਂ ਉਹ ਫੈਸ਼ਨ ਹੈ ਸਾਡਾ ਅੱਜ, ਕਿਉਂਕਿ ਅਸੀਂ ਅੱਗੇ ਜਾਣਾ ਭਈ। ਅਸੀਂ ਸੂਟ ਬੂਟ ਜਿਹਨੇ 100 ਰੁਪਏ ਦਾ ਸੂਟ ਲਾਇਆ ਉਸੇ ਕੋਈ ਨਹੀਂ ਤੱਕਦਾ, ਔਰ ਜਿਹਨੇ 1000 ਰੁਪਏ ਦਾ ਸੂਟ ਪਾਇਆ ਦਾ ਨਾ ਉਸੇ ਸਾਰੇ ਸ਼ਾਲ ਸਾਈਡ ਸੁੱਟੇ ਦਾ। ਪਰ ਉਸ ਬੰਦੇ ਦਾ ਕੀ ਹੁੰਦਾ ਜਿਹੜੀ ਪੂਰੀ ਤਨਖਾਹ ਇੱਕ ਸ਼ਾਲ ਖਰੀਦਣੇ ਪਰ ਲੱਗੀ ਹੁੰਦੀ ਹੈ ਤੇ ਉਹ ਸ਼ਾਲ ਉੱਪਰ ਲੈਣਾ ਵੀ ਨਹੀਂ। ਉਹ ਤੇ ਅੱਜ ਕੱਲ ਸਮਝ ਹੋਣੀ ਚਾਹੀਦੀ, ਔਰਤਾਂ ਵਾਸਤੇ ਸਮਝ ਹੋਣੀ ਚਾਹੀਦੀ ਕਿ ਪੈਸਾ ਲక్ష్ਮੀ ਹੁੰਦੀ, ਕਿੱਥੇ ਲਾਣੀ ਹੈ ਅਸੀਂ ਕਿੱਥੇ ਨਹੀਂ ਲਾਣੀ। ਤੇ ਕਿਆ ਕੁੜੀ ਮੁੰਡੇ ਦਾ ਟਿਬੜਾ ਮਿਲਾਣਾ ਚਾਹੀਦਾ ਜਾਂ ਸੱਸ ਦਾ ਤੇ ਨੂੰਹ ਦਾ ਵੀ ਮਿਲਾ ਲੈਣਾ ਚਾਹੀਦਾ? ਪਹਿਲਾ ਨੰਬਰ ਦੇ ਕਲਯੁਗ ਵਿੱਚ ਸੱਸ ਦੇ ਨੂੰਹਾਂ ਦਾ ਬਣਾਉਣਾ ਚਾਹੀਦਾ। ਮਲਾਈ ਬੰਦਾ ਵਿਚਾਰਾ ਜਿਹੜਾ ਲੱਕਾ ਫਾਹ ਵਰਚਦਾ ਲੱਗਦਾ ਉਹ ਬਚੀਂਦਾ। ਹਾਂ ਝਗੜਾ ਦੇ ਸੱਸ ਨੂੰਹ ਦਾ ਹੈ, ਲਾੜੀ ਦੇ ਮੁੰਡੇ ਦਾ ਕੋਈ ਝਗੜਾ ਨਹੀਂ ਹੈ। ਤੇ ਮਲਾਣਾ ਦੇ ਸੱਸੂ ਨੂੰਹਾਂ ਦਾ ਹੀ ਚਾਹੀਦਾ। ਬੰਦੇ ਦੇ ਭਾਵੇਂ 21 ਗੁਣ ਹੋਣ ਪਰ ਸੱਸ ਨੂੰਹਾਂ ਦੇ 32 ਮਿਲਣੇ ਚਾਹੀਦੇ। ਜੀ ਜੀ ਘਰ ਚਲਾਣਾ ਵਾ। ਹਾਂਜੀ ਬਿਲਕੁਲ ਦੋਸਤੋ ਸੱਚ ਗਲਾਹ ਕਰਦੇ ਨੇ। ਅਸ ਬਾਰ-ਬਾਰ ਸੁਣਾਉਂਦੇ ਆ ਪਰ ਜੇ ਆਪਣਾ ਘਰ ਭਾਈ ਸੁਖੀ ਰੱਖਣਾ ਤੇ ਲਾੜੀ ਲੌੜੇ ਦੇ ਘੱਟ ਬਣਨ, ਪਰ ਸੱਸ ਨੂੰ ਦੇ ਜਿਹੜੇ ਗੁਣ ਉਹ ਜ਼ਿਆਦਾ ਮਿਲਣੇ ਚਾਹੀਦੇ।